ਕਿੱਥੇ ਭਗਵੰਤ ਮਾਨ ਜਾਂ ਕੇਜਰੀਵਾਲ ਨੇ ਵਿਕਰਮ ਮਜੀਠੀਆ ਦੇ ਖਿਲਾਫ ਚਾਰजेस ਲਾਏ ਸੀ ਕਿ ਡਰੱਗ ਦਾ ਵਪਾਰੀ ਸਮਗਲਰ ਭੋਲੇ ਦੇ ਬਿਆਨਾਂ ਤੇ ਬੇਸ। ਫਿਰ ਜਦੋਂ ਕੋਰਟ ਕੇਸ ਹੋਇਆ ਕੇਜਰੀਵਾਲ ਨੇ ਮਾਫੀ ਮੰਗ ਲਈ। ਉਹਦੇ ਕੋਲ ਕਿਸ ਕਿਸਮ ਦੀ ਐਕਸਪਰਟੀਜ਼ ਹੈ ਜਾਂ ਪੰਜਾਬ ਦੇ ਕੋਲ ਕਿਹੜੇ ਰਿਸੋਰਸਿਸ ਨੇ ਜਾਂ ਕਿਹੜਾ ਇਹਨਾਂ ਦਾ ਵਿਜ਼ਨ ਡਾਕੂਮੈਂਟ ਹੈ ਅਦਰ ਦੈਨ ਕਿ ਤੁਸੀਂ ਲਤੀਫੇ ਸੁਣਾ ਕੇ ਗੱਲਾਂ ਸੁਣਾ ਕੇ ਗੱਲ ਨੂੰ ਕੀਤਾ ਹੋਏ। ਥੋੜ੍ਹੇ ਬਹੁਤ ਜਿਹੜੇ ਪੋਪੂਲਰ ਮੇਸ਼ਰਸ ਹੁੰਦੇ ਨੇ ਫ੍ਰੀ ਬੀਜ਼ ਜਿਹੜੀਆਂ ਕੇਜਰੀਵਾਲ ਨੇ ਜੇ 1000 ਰੁਪਈਆ ਹਰ ਬੀਬੀ ਦੇ ਅਕਾਊਂਟ 'ਚ ਆ ਜਾਏਗਾ ਜਾਂ ਦੂਜਾ ਉਹਦੇ ਲਈ ਕਿਸੇ ਹੋਰ ਪਾਸਿਓਂ ਟੈਕਸ ਲਾ ਕੇ ਕੱਢ ਲੈਣਗੇ। ਸਾਲ 2 ਸਾਲ ਬਾਅਦ ਜੇ ਭਗਵੰਤ ਮਾਨ ਦੇ ਵਿਚਲਾ ਸਿੱਖ ਕਿਤੇ ਸੁੱਤਾ ਜਾਗ ਪਏ ਔਰ ਉਹਨੂੰ ਆਏ ਕਿ ਭਾਈ ਮੈਂ ਕਿਹਦੀ ਚਾਕਰੀ ਕਰ ਰਿਹਾ ਤੇ ਇਸ਼ੂਜ਼ ਤੇ ਮਤਭੇਦ ਦੇ ਨਾਂ ਥੱਲੇ ਉਹ ਕਹੇ ਜੀ ਮੈਂ ਛੱਡੀ ਪਾਰਟੀ, ਮੈਂ ਤਾਂ ਆਮ ਆਦਮੀ ਪਾਰਟੀ ਮਾਨ ਬਣਾ ਰਿਹਾ ਪੰਜਾਬ। ਸੋ ਮੈਨੂੰ ਇਸ ਕਿਸਮ ਦਾ ਸਿਨੈਰੀਓ ਤਾਂ ਜ਼ਰੂਰ ਕਿਤੇ ਨਾ ਕਿਤੇ ਲੱਗਦਾ ਜਿਹੜਾ ਗੁੱਡ ਸਿਨੈਰੀਓ ਚੋਂ ਹੈ, ਪਰ ਡਿਲੀਵਰ ਕਰਨ ਵਾਲਾ ਕੋਈ ਪਾਰਟ ਨਹੀਂ ਹੈ। ਕਿਸੇ ਤੋਂ ਨਾ ਇਨਸਾਫ ਨਿਕਲਣਾ ਹੈ, ਨਾ ਕੋਈ ਤੁਹਾਡਾ ਬ੍ਰਾਈਟ ਫਿਊਚਰ ਹੈ ਔਰ ਨਾ ਹੀ ਜਿਹੜਾ ਇਹਨਾਂ ਨੇ ਕੋਈ ਡਿਲੀਵਰ ਕਰ ਪਾਣਾ। ਆਪਣੀ ਧਿਰ ਬਣਾਉਣ ਦੀ ਸਾਨੂੰ ਲੋੜ ਹੈ, ਜਿਹੜਾ ਇੱਕ ਵੈਕਿਊਮ ਕ੍ਰੀਏਟ ਹੋਇਆ ਤੇ ਇੱਕ ਜਿਹੜਾ ਅੱਗੋਂ ਕ੍ਰੀਏਟ ਹੋਣਾ। ਅੱਜ ਤਾਂ ਇੱਕ ਐਕਸਪੈਕਟੇਸ਼ਨ ਗ੍ਰਾਫ ਦੇ ਥੱਲੇ ਹੈ, ਉਹਦੇ ਲਈ ਸਾਨੂੰ ਐਟਲੀਸਟ ਗਰਾਊਂਡ ਲੈਵਲ ਦੇ ਉੱਤੇ ਸਾਡੀ ਧਿਰ ਹੋਣੀ ਚਾਹੀਦੀ ਹੈ। ਵਿਊਅਰਸ ਬ੍ਰੇਕਮਾ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ ਗੱਲ ਕਰੀਏ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਉਹਨਾਂ ਦੀ ਭਗਵੰਤ ਮਾਨ ਜਿਹੜੇ ਆ ਉਹ ਮੁੱਖ ਮੰਤਰੀ ਹੋਣਗੇ ਤੇ ਹੁਣ ਇੱਕ ਤੇ ਮਾਡਲ ਉਹ ਹੈ ਜੋ ਪੰਜਾਬ ਦੇ ਵਿੱਚ ਉਹ ਦਿੱਲੀ ਮਾਡਲ ਉਹ ਵੇਚ ਰਹੇ ਆ, ਵੇਚਿਆ ਆ, ਵਿਕਿਆ ਵੀ ਆ। ਲੋਕਾਂ ਦੀਆਂ ਐਕਸਪੈਕਟੇਸ਼ਨਸ ਉਸ ਲੈਵਲ ਤੋਂ ਹੈਗੀਆਂ ਨੇ ਵੀ ਜੀ ਮੈਡੀਕਲ ਫੈਸਿਲਿਟੀਜ਼ ਹੋਣਗੀਆਂ, ਐਜੂਕੇਸ਼ਨ ਦੇ ਵਿੱਚ ਸੁਧਾਰ ਹੋਊਗਾ, ਕਰਪਸ਼ਨ ਘਟੂਗੀ, ਹੋਰ ਵੀ ਜਿਹੜੇ ਉਹਨਾਂ ਨੇ ਵਾਅਦੇ ਸਾਰੇ ਟਾਈਮ ਪੀਰੀਅਡ ਦੇ ਵਿੱਚ ਕੀਤੇ ਆ। ਇੱਕ ਤੇ ਲਿਸਟ ਹੈਗੀ ਆ ਉਹ, ਤੇ ਦੂਜਾ ਪੱਖ ਆ ਜਾਂਦਾ ਆ ਜਿਹੜੇ ਪੰਜਾਬ ਦੇ ਇਸ਼ੂਜ਼ ਨੇ, ਜਿਹੜੇ ਲੌਂਗ ਪੈਂਡਿੰਗ ਇਸ਼ੂਜ਼। ਜਦੋਂ ਅਸੀਂ ਪੰਜਾਬ ਦੀ ਸਟੇਟ ਦੇ ਨਾਲ ਦਿੱਲੀ ਦੇ ਨਾਲ ਟੱਕਰ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਉਹ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੋਵੇ, ਜਿਹੜਾ ਹਿਸਟਰੀ ਦੇ ਉੱਤੇ ਅਟੈਕ ਦੀਆਂ ਘਟਨਾਵਾਂ ਨੇ ਉਹ ਅਸੀਂ ਦੇਖ ਰਹੇ ਹਾਂ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਲੈ ਕੇ ਹੋਰ ਹੋਵੇ, ਜਿਵੇਂ ਹਿਸਟਰੀ ਨੂੰ ਡਿਸਟੋਰਟ ਕੀਤਾ ਜਾ ਰਿਹਾ ਹੈ। ਫਿਰ ਭਾਖੜਾ ਮੈਨੇਜਮੈਂਟ ਬੋਰਡ ਦਾ ਇਸ਼ੂ ਜਿਹੜਾ ਆ ਉਹ ਪਿਛਲੇ ਦਿਨਾਂ ਦੇ ਵਿੱਚ ਉੱਠਿਆ ਆ। ਤੇ ਇਹ ਜਿਹੜੀਆਂ ਪੰਜਾਬ ਦੇ ਇਸ਼ੂਜ਼ ਨੇ ਜਾਂ ਸਿੱਖਾਂ ਦੇ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਨੇ, ਦੂਜੇ ਇਸ਼ੂਜ਼ ਨੇ ਇਹ, ਸੋ ਇਹਨਾਂ ਦੀ ਜਿਹੜੀ ਡਿਲੀਵਰੀ ਹੈ ਜਾਂ ਕੀ ਡਿਲੀਵਰ ਕਰ ਸਕਣਗੇ, ਇਹ ਇੱਕ ਵੱਡਾ ਸਵਾਲ ਹੈ। ਦੇਖੋ, ਪਹਿਲਾਂ ਜੇ ਧਾਰਮਿਕ ਮੁੱਦੇ ਤੋਂ ਗੱਲ ਸ਼ੁਰੂ ਕਰੀਏ ਕਿ ਪਿਛਲੀਆਂ ਚੋਣਾਂ ਵੇਲੇ 2017 'ਚ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਹੱਥ 'ਚ ਫੜ ਕੇ ਪੰਜਾਬ 'ਚੋਂ ਡਰੱਗਸ ਖਤਮ ਕਰਨ 'ਚ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਦੇਣ ਦੀ ਸਹੁੰ ਖਾਧੀ। 4.5 ਸਾਲ ਉਹਦੇ, ਲਗਭਗ 6 ਮਹੀਨੇ ਚੰਨੀ ਨਵਜੋਤ ਸਿੱਧੂ ਜਿਨ੍ਹਾਂ ਨੇ ਬੜੀਆਂ ਧੂਏਂ-ਧਾਰ ਤਕਰੀਰਾਂ ਕੀਤੀਆਂ। ਲੇਕਿਨ ਅਸੀਂ ਦੇਖਿਆ ਕਿ ਵੀ ਇਹਦੇ ਬਾਵਜੂਦ ਕਿ ਸ਼ਾਇਦ ਇਹਨਾਂ ਦੀ ਮਨਸ਼ਾ ਹਾਂ ਪੱਖੀ ਵੀ ਹੋਏ ਕੁਛ ਕਰਨ ਦੀ, ਲੇਕਿਨ ਨਾ ਸੁਮੇਧ ਸੈਣੀ ਨੂੰ ਹੱਥ ਪਾਇਆ ਜਾ ਸਕਿਆ ਜੀ, ਨਾ ਕੋਈ ਹੋਰ ਦੋਸ਼ੀ। ਤੇ ਜੇ ਇਸ ਮੁੱਦੇ ਤੇ ਇੰਨੀ ਬੇਬਸੀ 'ਚ ਨੇ ਤੇ ਬਾਕੀ ਤਾਂ ਸਭ ਕੁਛ ਹੀ, ਜਦੋਂ ਤੁਸੀਂ ਇਹ ਦੇਖਦੇ ਹੋ ਕਿ ਭਾਈ ਇੱਕ ਡੈਟ ਦੇ ਥੱਲੇ ਫਸਾਈ ਹੋਈ ਸਟੇਟ ਜਿਹਦੇ ਆਪਣੇ ਪੱਲੇ ਕੁਛ ਵੀ ਨਹੀਂ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਬਾਦਲ ਹੋਏ, ਅਮਰਿੰਦਰ ਹੋਏ, ਤੁਸੀਂ ਕਿਸੇ ਇਨਸਾਈਡਰ ਨੂੰ ਪੁੱਛੋ ਕਿ ਇਹਨਾਂ ਦਾ ਤਾਂ ਕੰਮ ਫਾਈਲਾਂ ਤੇ ਦਸਤਖਤ ਕਰਨਾ ਹੁੰਦਾ ਹੈ। ਹਕੂਮਤ ਨੂੰ ਬਿਊਰੋਕਰੈਟ ਰਨ ਕਰਦੇ ਨੇ ਜੀ, ਚੀਫ ਸੈਕਟਰੀ ਤੋਂ ਲੈ ਕੇ ਜਿਹੜੇ ਉਸ ਲੈਵਲ ਦੇ, ਤੇ ਉਹਨਾਂ ਨੂੰ ਅੱਗੋਂ ਏਜੰਸੀਆਂ ਦੇ ਜਿਹੜੇ ਨੇ ਉਹਨਾਂ ਦੀਆਂ ਹਦਾਇਤਾਂ ਹੁੰਦੀਆਂ। ਇਹੀ ਕਾਰਨ ਹੈ ਤੁਸੀਂ ਕੀ ਕੇਸਿਸ ਦੇਖੋਗੇ ਕਿ ਪੰਜਾਬ ਦਾ ਅਟਰਨੀ ਜਨਰਲ ਨੰਦਾ ਉਹ ਪੇਸ਼ ਹੀ ਨਹੀਂ ਸੀ ਹੁੰਦਾ, ਵੀ ਕਿਵੇਂ ਸਭ ਕੁਝ ਗਾਇਬ ਹੋ ਜਾਂਦਾ ਰਿਹਾ। ਸੋ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਜਿਹੜਾ ਸਿਰਫ 12+ ਉਸ ਦੀ ਐਜੂਕੇਸ਼ਨ ਹੈ, 1 ਸਾਲ ਉਹ BCom ਦੇ ਵਿੱਚ ਗਿਆ ਉਹਦੇ ਆਪਣੇ ਕਹਿਣ ਮੁਤਾਬਕ ਹੀ, ਤੇ ਉਹਦੇ ਕੋਲ ਕਿਸ ਕਿਸਮ ਦੀ ਐਕਸਪਰਟੀਜ਼ ਹੈ ਜਾਂ ਪੰਜਾਬ ਦੇ ਕੋਲ ਕਿਹੜੇ ਰਿਸੋਰਸਿਸ ਨੇ ਜਾਂ ਕਿਹੜਾ ਇਹਨਾਂ ਦਾ ਵਿਜ਼ਨ ਡਾਕੂਮੈਂਟ ਹੈ ਅਦਰ ਦੈਨ ਕਿ ਤੁਸੀਂ ਲਤੀਫੇ ਸੁਣਾ ਕੇ ਗੱਲਾਂ ਸੁਣਾ ਕੇ ਗੱਲ ਨੂੰ ਕੀਤਾ ਹੋਏ। ਤੇ ਐਸਾ ਪੰਜਾਬ ਜੇ ਹੁਣ ਯੂਕਰੇਨ ਦੇ ਇਸ ਕ੍ਰਾਈਸਿਸ 'ਚ ਲੋਕਾਂ ਨੂੰ ਪਤਾ ਲੱਗਾ ਕਿ 20,000 ਮੈਡੀਕਲ ਪੜ੍ਹਨ ਦੇ ਲਈ ਸਟੂਡੈਂਟ ਇੰਡੀਆ ਤੋਂ ਗਿਆ ਹੈ। ਸੋ ਜਿਸ ਮੁਲਕ ਦੇ ਵਿੱਚ ਮੈਡੀਕਲ ਫੈਸਿਲਿਟੀਜ਼ ਨਹੀਂ ਨੇ ਕਿ ਭਾਈ ਉਹ ਆਪਣੇ ਸਟੂਡੈਂਟਸ ਨੂੰ ਇਹ ਅਗਲੇ 5 ਸਾਲਾਂ 'ਚ ਕਿਹੜੇ ਮੈਡੀਕਲ ਕਾਲਜ ਬਣਨਗੇ,
ਕਿਹੜੀ ਐਜੂਕੇਸ਼ਨ ਗ੍ਰਾਸ ਰੂਟ ਲੈਵਲ ਤੋਂ ਪ੍ਰਾਇਮਰੀ ਸਕੂਲ, ਦੂਜੇ ਜਿਹੜੇ ਕਿ ਸਕੂਲ ਬਿਲਕੁਲ ਕੈਪਟਨ ਅਮਰਿੰਦਰ ਦਾ ਪ੍ਰਾਈਵੇਟ ਠੇਕੇ ਤੇ ਦੇਣ ਨੂੰ ਤੇ ਸੀ। ਮੈਂ ਸਮਝਦਾ ਵੀ ਹਾਂ ਇਹ ਜਿਹੜੀਆਂ ਇਸ ਕਿਸਮ ਦੀਆਂ ਸ਼ੋਸ਼ੇਬਾਜ਼ੀਆਂ ਨੇ ਜੀ, ਫੋਟੋਆਂ ਲਾ ਦਿਓ, ਅੰਬੇਦਕਰ ਦੀ ਲਾ ਦਿਓ, ਭਗਤ ਸਿੰਘ ਦੀ ਲਾ ਦਿਓ, ਉੱਥੇ ਸਹੁੰ ਚੁੱਕ ਲਓ। ਜਿਵੇਂ ਚੰਨੀ ਨੇ ਵੀ ਪਹਿਲੇ ਜੇ ਤੁਸੀਂ 3-4 ਮਹੀਨੇ ਦੇਖੋ ਤੇ ਉਹ ਇੱਕ ਕਾਮਨ ਮੈਨ ਵਾਂਗ ਉਹਨੇ ਜਿਹੜਾ ਉਹ ਸਾਰੇ ਰੇੜਾ ਹਿੱਕਣ ਤੋਂ ਲੈ ਕੇ ਤੇ ਬੱਕਰੀ ਦਾ ਦੁੱਧ ਚੋਣ ਤੱਕ ਉਹ ਸਾਰੇ ਕੰਮ ਕੀਤੇ। ਮੰਜਾ ਵੀ ਬੁਣਿਆ ਕਿ ਮੈਨੂੰ ਵੀ ਆਉਂਦਾ ਹੈ। ਇਸ ਕਿਸਮ ਦੇ ਪੋਪੂਲਰ ਜਿਹੜੇ ਮੇਸ਼ਰ ਨੇ ਭਗਵੰਤ ਮਾਨ ਵੀ ਕਰੇਗਾ। ਔਰ ਮੈਨੂੰ ਇਹ ਲੱਗਦਾ ਹੈ, ਬਾਕੀ ਇਹ ਹੈ ਕਿ ਵੀ ਕਿਉਂਕਿ ਅਲਟੀਮੇਟਲੀ ਰਨ ਕੇਜਰੀਵਾਲ ਦਾ ਔਰ ਉਹਨਾਂ ਦਾ ਏਜੰਡਾ ਇੱਕ ਬਿਲਕੁਲ ਡਿਫਰੈਂਟ ਲਾਈਨ ਤੇ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਕਿੱਥੇ ਭਗਵੰਤ ਮਾਨ ਜਾਂ ਕੇਜਰੀਵਾਲ ਨੇ ਬਿਕਰਮ ਮਜੀਠੀਆ ਦੇ ਖਿਲਾਫ ਚਾਰਜਸ ਲਾਏ ਸੀ ਕਿ ਡਰੱਗ ਦਾ ਵਪਾਰੀ, ਸਮਗਲਰ, ਭੋਲੇ ਦੇ ਬਿਆਨਾਂ ਤੇ ਬੇਸਡ। ਫਿਰ ਜਦੋਂ ਕੋਰਟ ਕੇਸ ਹੋਇਆ ਕੇਜਰੀਵਾਲ ਨੇ ਮਾਫੀ ਮੰਗ ਲਈ ਔਰ ਉਸ ਵੇਲੇ ਭਗਵੰਤ ਮਾਨ ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰੈਜ਼ੀਡੈਂਟ ਸੀ। ਇਨ ਪ੍ਰੋਟੈਸਟ ਉਹਨੇ ਰਿਜ਼ਾਈਨ ਕਰ ਦਿੱਤਾ ਸੀ। ਜੇ ਇਹਦੇ ਚੋਂ ਕੋਈ ਗੁੱਡ ਸਿਨੈਰੀਓ ਜੇ ਮੈਂ ਦੇਖ ਸਕਾਂ ਕਿ ਭਾਈ ਕੀ ਹੋਏ ਕਿ ਬਈ 6 ਮਹੀਨੇ ਸਾਲ 2 ਸਾਲ ਬਾਅਦ ਜੇ ਭਗਵੰਤ ਮਾਨ ਦੇ ਵਿਚਲਾ ਸਿੱਖ ਕਿਤੇ ਸੁੱਤਾ ਜਾਗ ਪਏ ਔਰ ਉਹਨੂੰ ਆਏ ਕਿ ਭਾਈ ਮੈਂ ਕਿਹਦੀ ਚਾਕਰੀ ਕਰ ਰਿਹਾ ਤੇ ਇਸ਼ੂਜ਼ ਤੇ ਮਤਭੇਦ ਦੇ ਨਾਂ ਥੱਲੇ ਉਹ ਕਹੇ ਜੀ ਮੈਂ ਛੱਡੀ ਪਾਰਟੀ, ਮੈਂ ਤਾਂ ਆਮ ਆਦਮੀ ਪਾਰਟੀ ਮਾਨ ਬਣਾ ਰਿਹਾ ਪੰਜਾਬ। ਸੋ ਮੈਨੂੰ ਇਸ ਕਿਸਮ ਦਾ ਸਿਨੈਰੀਓ ਤਾਂ ਜ਼ਰੂਰ ਕਿਤੇ ਨਾ ਕਿਤੇ ਲੱਗਦਾ ਜਿਹੜਾ ਗੁੱਡ ਸਿਨੈਰੀਓ ਚੋਂ ਹੈ, ਪਰ ਡਿਲੀਵਰ ਕਰਨ ਵਾਲਾ ਕੋਈ ਪਾਰਟ ਨਹੀਂ ਹੈ ਕਿਉਂਕਿ ਪੰਜਾਬ ਨੂੰ ਰਨ ਹੀ ਏਜੰਸੀਆਂ ਕਰਦੀਆਂ ਨੇ। ਔਰ ਉੱਥੇ ਕੋਈ ਚਾਹ ਕੇ ਵੀ, ਮੈਂ ਇਸ ਲਈ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ ਲੈਣ ਦੀ ਗੱਲ ਕੀਤੀ, ਜੇ ਸਿੱਖ ਚੀਫ ਮਿਨਿਸਟਰ ਹੁੰਦਿਆਂ ਹੋਇਆਂ ਔਰ ਸਹੁੰ ਖਾਣ ਦੇ ਬਾਵਜੂਦ ਕੋਈ ਨਹੀਂ ਕਰ ਸਕਿਆ ਕਿਉਂਕਿ ਅਦਾਲਤੀ ਸਿਸਟਮ ਵੀ ਉਹਨਾਂ ਦੇ ਹੱਕ 'ਚ ਜਾਂਦਾ। ਜੇ ਕਿਸੇ ਨੇ ਕੁਝ ਕਰਨਾ ਹੈ, ਜੇ ਕਾਂਗਰਸੀ ਮਿਨਿਸਟਰ ਇੱਕ ਬੜਿੰਗ ਕੇ ਕਹਿੰਦੇ ਇਹਨਾਂ ਦੀਆਂ ਬੱਸਾਂ ਬੰਦ ਕੀਤੀਆਂ, ਹਾਈ ਕੋਰਟ ਨੇ ਜਿਹੜਾ ਉਹ ਜਾ ਕੇ ਚਾਲੂ ਕਰਤੀਆਂ। ਸੋ ਮਤਲਬ ਇਹ ਹੈ ਵੀ ਇਹ ਇੱਕ ਬੜੀ ਖਤਰਨਾਕ ਜਿਹੜੀ ਇਹਨਾਂ ਦੀ ਬਿਊਰੋਕਰੈਟਸ ਦੀ, ਪੁਲਿਸ ਦੀ, ਪੋਲੀਟੀਸ਼ੀਅਨਸ ਦੀ ਨੈਕਸਸ ਹੈ ਜਿਹਦੇ ਥੱਲੇ ਹਜ਼ਾਰਾਂ ਕਰੋੜ ਦੀ ਡਰੱਗਸ ਵਿਕਦੀ ਹੈ, ਸਪਲਾਈ ਹੁੰਦੀ ਹੈ, ਜਿਹਦੇ ਥੱਲੇ ਕਿਸ ਲੈਵਲ ਦੇ ਸਕੈਂਡਲ ਉੱਥੇ ਈਵਨ ਜੇ ਕਿਡਨੀਜ਼ ਵੇਚਣੀਆਂ ਨੇ, ਕਿੰਨਾ ਵੱਡਾ ਸਕੈਂਡਲ ਅੰਮ੍ਰਿਤਸਰ ਸਾਹਮਣੇ ਕਿਸੇ ਨੇ ਸੁਣਿਆ ਮੁੜ ਕੇ ਕਿ ਇਹਨੂੰ ਕੀ ਹੋਇਆ ਕਿ ਭਾਈ ਉਹਦੇ 'ਚ ਕਿੰਨੇ ਵੱਡੇ ਡਾਕਟਰ ਤੇ ਕੌਣ ਲੋਕ ਇਨਵੋਲਵ ਸੀ। ਸੋ ਹਰ ਪਾਸੇ ਸਕੈਮ ਔਰ ਸਕੈਂਡਲ ਨੇ ਔਰ ਇਹਦੇ 'ਚੋਂ ਨਿਕਲਣਾ ਲਕਾਣਾ ਕੁਛ ਨਹੀਂ ਹੈ। ਹਾਂ, ਸਾਨੂੰ ਇਹਦਾ ਫਾਇਦਾ ਹੋਏਗਾ ਕਿ ਲੋਕਾਂ ਨੇ ਇੱਕ ਕਾਮਨ ਜਿਹਾ ਆਰਗੂਮੈਂਟ ਹੁੰਦਾ ਸੀ ਜੀ, ਕਾਂਗਰਸ ਵੀ ਪਰਖ ਲਈ, ਅਕਾਲੀ ਵੀ, ਚਲੋ ਇੱਕ ਮੌਕਾ ਦੇ ਦਿਓ ਇਹਨਾਂ ਨੂੰ। ਸੋ ਅਸੀਂ ਇਹਦੇ 'ਚੋਂ ਇਹ ਦੇਖਦੇ ਹਾਂ ਕਿ ਅਲਟੀਮੇਟਲੀ ਲੋਕਾਂ ਦੀ ਫਰਸਟ੍ਰੇਸ਼ਨ ਨਿਕਲੇਗੀ ਤੇ ਉਸ ਫਰਸਟ੍ਰੇਸ਼ਨ 'ਚੋਂ ਲੋਕ ਅੱਕ ਕੇ ਇਹੀ ਕਹਿਣਗੇ ਕਿ ਭਾਈ ਆਪਣਾ ਘਰ ਖਾਲਿਸਤਾਨ ਬਣਾਏ ਬਿਨਾਂ ਸਾਡਾ ਕੋਈ ਗੁਜ਼ਾਰਾ ਨਹੀਂ ਹੈ। ਔਰ ਇਸ ਲਈ ਜਦੋਂ ਅਸੀਂ ਇਹ ਡਿਸਕਸ ਕੀਤਾ ਕਿ ਆਪਣੀ ਧਿਰ ਬਣਾਉਣ ਦੀ ਸਾਨੂੰ ਲੋੜ ਹੈ, ਜਿਹੜਾ ਇੱਕ ਵੈਕਿਊਮ ਕ੍ਰੀਏਟ ਹੋਇਆ ਤੇ ਇੱਕ ਜਿਹੜਾ ਅੱਗੋਂ ਕ੍ਰੀਏਟ ਹੋਣਾ, ਅੱਜ ਤਾਂ ਇੱਕ ਐਕਸਪੈਕਟੇਸ਼ਨ ਗ੍ਰਾਫ ਦੇ ਥੱਲੇ ਹੈ, ਉਹਦੇ ਲਈ ਸਾਨੂੰ ਐਟਲੀਸਟ ਗਰਾਊਂਡ ਲੈਵਲ ਦੇ ਉੱਤੇ ਸਾਡੀ ਧਿਰ ਹੋਣੀ ਚਾਹੀਦੀ ਹੈ ਜਿਹੜੀ ਲੋਕਾਂ ਨੂੰ ਕਹੇ ਕਿ ਆਓ ਭਾਈ ਹੁਣ ਤੁਸੀਂ ਦੇਖ ਲਿਆ ਵੀ ਕਿਸੇ ਤੋਂ ਨਾ ਇਨਸਾਫ ਨਿਕਲਣਾ ਹੈ, ਨਾ ਕੋਈ ਤੁਹਾਡਾ ਬ੍ਰਾਈਟ ਫਿਊਚਰ ਹੈ ਔਰ ਨਾ ਹੀ ਜਿਹੜਾ ਇਹਨਾਂ ਨੇ ਕੋਈ ਡਿਲੀਵਰ ਕਰ ਪਾਣਾ। ਥੋੜ੍ਹੇ ਬਹੁਤ ਜਿਹੜੇ ਪੋਪੂਲਰ ਮੇਸ਼ਰਸ ਹੁੰਦੇ ਨੇ, ਫ੍ਰੀ ਬੀਜ਼ ਜਿਹੜੀਆਂ ਕੇਜਰੀਵਾਲ ਨੇ, ਜੇ 1000 ਰੁਪਈਆ ਹਰ ਬੀਬੀ ਦੇ ਅਕਾਊਂਟ 'ਚ ਆ ਜਾਏਗਾ ਜਾਂ ਦੂਜਾ ਉਹਦੇ ਲਈ ਕਿਸੇ ਹੋਰ ਪਾਸਿਓਂ ਟੈਕਸ ਲਾ ਕੇ ਕੱਢ ਲੈਣਗੇ। ਮਤਲਬ ਗੱਲ ਤਾਂ ਇਨ ਦਾ ਐਂਡ ਉਹੀ ਹੁੰਦਾ ਹੈ ਜਿਹਨੂੰ ਉਹ ਕਿਸੇ ਨੇ ਕਹਾਣੀ 'ਚ ਕਿਹਾ ਸੀ ਕਿ ਜੀ ਉਹ ਭੇਡਾਂ ਦੀਆਂ ਵੋਟਾਂ ਲੈਣੀਆਂ ਸੀ ਤੇ ਇੱਕ ਨੇ ਆ ਕੇ ਕਿਹਾ ਕਿ ਜੀ ਅਸੀਂ ਸਾਲ ਦਾ ਜਿਹੜਾ ਤੁਹਾਨੂੰ 2-2 ਕੰਬਲ ਦਿਆਂਗੇ। ਉਹਨਾਂ ਨੇ ਖੁਸ਼ ਹੋ ਗਈਆਂ ਕਿ ਜੀ ਚਲੋ, ਤੇ ਉਹਨਾਂ 'ਚੋਂ ਕਿਸੇ ਸਿਆਣੀ ਨੇ ਜਿਹੜਾ ਉਹ ਪੁੱਛ ਹੀ ਲਿਆ ਕਿ ਵੀ ਤੁਸੀਂ ਕਾਹਦੇ ਤੇ ਖੁਸ਼ ਹੋ ਰਹੇ ਹੋ, ਜਿਹੜਾ ਕੰਬਲ ਤੁਹਾਨੂੰ ਦੇਣਾ ਤੁਹਾਨੂੰ ਹੀ ਮੁੰਨਣਾ, ਹੋਰ ਇਹਨਾਂ ਨੂੰ ਕਿੱਥੋਂ ਲਿਆਣਾ ਹੈ, ਤੁਹਾਡੀ ਉਹਨ ਹੋਣੀ ਹੈ। ਸੋ ਇਸ ਕਿਸਮ ਦੀਆਂ ਫ੍ਰੀ ਬੀਜ਼ ਦੇ ਥੱਲੇ ਜਿਹੜੇ ਕੋਈ ਖੁਸ਼ ਹੋਣ ਵਾਲੇ ਨੇ ਇੱਕ ਸੈਗਮੈਂਟ, ਉਹ ਬੇਸ਼ੱਕ ਖੁਸ਼ ਹੁੰਦਾ ਰਹੇ ਪਰ ਇਹਨਾਂ ਦੇ ਨਾ ਪੱਲੇ ਕੁਛ ਹੈ, ਇੰਟੈਂਟ ਵੀ ਨਹੀਂ ਹੈ ਕਿਉਂਕਿ ਇਨ ਦਾ ਐਂਡ RSS ਦਾ ਏਜੰਡਾ ਹੈ। ਔਰ ਇਹਦੀ ਇਸ ਫਰਸਟ੍ਰੇਸ਼ਨ ਚੋਂ ਹੀ ਅਲਟੀਮੇਟਲੀ ਸਾਡੀ ਮੰਜ਼ਿਲ ਜਿਹੜੀ ਹੈ ਉਹ ਹੋਰ ਕਰੀਬ ਆਏਗੀ। ਜੀ ਡਾਕਟਰ ਸਾਹਿਬ, ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ ਤੇ ਵਿਊਅਰਸ ਬ੍ਰੇਕ ਤੋਂ ਬਾਅਦ ਜਿਵੇਂ ਡਾਕਟਰ ਸਾਹਿਬ ਨੇ ਜਿਹੜਾ ਲਾਸਟ ਦੇ ਵਿੱਚ ਉਹ ਕੀਤਾ ਆ ਵੀ ਮੰਜ਼ਿਲ ਦੀ ਗੱਲ ਹੈ, ਸੋ ਉਹਦੇ ਵਿੱਚ ਜਿਹੜਾ ਡਾਇਸਪੋਰਾ ਦਾ ਰੋਲ ਹੈ ਉਸ ਬਾਬਤ ਵਿਚਾਰ ਚਰਚਾ ਕਰਦੇ ਹਾਂ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਮਿਲਦੇ ਹਾਂ।